ਚੌਂਕੇ ਬੈਠੀ ਭੈਣ ਤੇ ਚੌਂਕਾ ਲੱਗਾ ਢੈਣ, ਤੇ ਚੌਂਕੇ ਬੈਠੀ ਮਾਂ ਤੇ ਚੌਂਕਾ ਮਿੱਟੀ ਤੇ ਸੁਆ, ਤੇ ਚੌਂਕੇ ਬੈਠੀ ਰੰਨ ਤੇ ਚੌਂਕਾ ਧਨੋ ਧਨ। ਇੱਥੇ ਮਤਲਬ ਇਹ ਕਿ ਉਹਨਾਂ ਨੌਜਵਾਨ ਜਿਹੜੇ ਰੰਨਾਂ ਦੇ ਜ਼ਿਆਦਾ ਮਰੀਦ ਹੁੰਦੇ ਨੇ ਨਾ ਜੀ, ਇਹ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ। ਵਾਹ ਵਾਹ। ਛਿੰਦੀ ਕੁੜੀ ਡੂਮਾ ਦੀ ਤੇ ਧਾਗੇ ਤੋੜੇ ਜੁੱਲੀ ਦੇ। ਮਰਾਸੀਆਂ ਦੇ ਘਰ ਦੇ ਅੱਗੇ ਹੀ ਗੁਰਬਤ ਹੁੰਦੀ ਹੈ, ਤੇ ਉਹ ਜੁੱਲੀ ਜਿਹੜੀ ਉਹਨਾਂ ਦੇ ਘਰ ਮਤਲਬ ਹੈ ਉਹਦੇ ਵੀ ਧਾਗੇ ਤਰੋੜਦੀ ਫਿਰਦੀ ਹੈ ਵੀ ਅੱਗੇ ਉਹਨਾਂ ਦੇ ਬੜੀ ਮੁਸ਼ਕਲ ਨਾ ਹੋ ਰਹੇ। ਕਿਵੇਂ ਉਹਨਾਂ ਜੁੱਲਾ ਬਣਾਇਆ ਤੇ ਉਹ ਲੇਪ ਤੇ ਰਧਾਈਆਂ ਬਣਾਈਆਂ ਨੇ ਸਿਆਲ ਦੇ ਦਿਨ 'ਚ। ਚੋਰੀ ਦਾ ਪੁੱਤਰ ਕਦੀ ਜਵਾਨ ਨਹੀਂ ਹੁੰਦਾ। ਇੱਜ਼ਤ ਨਾਲ ਜੀਣ ਚੋਰ ਦਾ ਕਦੀ ਹੁੰਦਾ ਨਹੀਂ। ਸਵਾਦ ਤੇ ਤਾਂ ਹੈ ਨਾ ਵੀ ਚੋਰੀ ਕਰ ਵੀ ਲਏ ਤਾਂ ਉਹਦੀ ਇੱਜ਼ਤ ਹੋਵੇ, ਤੇ ਹਰ ਬੰਦਾ ਤਾਂ ਉਹਨੂੰ ਵੇਖ ਰਿਹਾ ਹੁੰਦਾ। ਕੈਮਰੇ ਲੱਗੇ ਨੇ 4 ਚੁਫੇਰੇ, ਤੇ ਚੋਰ ਦੀ ਕਦੀ ਇੱਜ਼ਤ ਨਹੀਂ ਹੋਈ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਬੜੇ ਪਿਆਰੇ, ਬੜੇ ਨਿੱਘੇ ਤੇ ਉੱਗੇ ਮਿੱਤਰ, ਸਾਡੇ ਵੀਰ, ਜਿਨ੍ਹਾਂ ਦਾ ਨਾਂ ਫਰੀਦ ਯੂਸਫ ਜੀ ਹੈ, ਚਨਿਓਟ ਦੇ ਰਹਿਣ ਵਾਲੇ ਨੇ, ਤੇ ਗੁਜ਼ਸ਼ਤਾ 25 ਵਰਿਆਂ ਤੋਂ ਬੈਲਜੀਅਮ ਦੇ ਵਿੱਚ ਬਸਿਲਸਿਲਾ ਰੁਜ਼ਗਾਰ ਮੁਕੀਮ ਨੇ। ਬਹੁਤ ਸਾਰੇ ਸਾਡੇ ਪ੍ਰੋਗਰਾਮਸ ਦੇ ਵਿੱਚ ਰਨਤ ਕਰਦੇ ਰਹਿੰਦੇ ਨੇ। ਪੰਜਾਬੀ ਅਸ਼ਆਰ ਬੜੇ ਬੜੇ ਪਿਆਰੇ ਸਾਨੂੰ ਭੇਜਦੇ ਰਹਿੰਦੇ ਨੇ, ਮਾਂ ਬੋਲੀ ਦੇ ਨਾਲ ਬੜਾ ਪਿਆਰ ਕਰਦੇ ਨੇ। ਉਹਨਾਂ ਸਾਨੂੰ ਆਪਣੀ ਇੱਕ ਵੀਡੀਓ ਭਿਜਵਾਈ ਹੈ। ਆਓ ਪਹਿਲੇ ਰਲ ਕੇ ਉਹਨਾਂ ਦੀ ਇਹ ਵੀਡੀਓ ਵੇਖੀਏ। ਸਭ ਤੋਂ ਪਹਿਲੇ ਮੇਲਾ ਟੀਵੀ ਦੇ ਵੇਖਣ ਵਾਲੇ ਦੋਸਤਾਂ ਦੀ ਖਿਦਮਤ ਵਿੱਚ ਸਲਾਮ ਤੇ ਸਤਿ ਸ੍ਰੀ ਅਕਾਲ। ਮੇਰਾ ਨਾਮ ਫਰੀਦ ਯੂਸਫ ਹੈ। ਮੈਂ ਬੈਲਜੀਅਮ ਦੇ ਸ਼ਹਿਰ ਐਂਟਵਰਪ ਦਾ ਰਿਹਾਇਸ਼ੀ ਹਾਂ। ਪਿੱਛੋਂ ਪਾਕਿਸਤਾਨ ਤੋਂ ਮੇਰਾ ਤਾਲੁਕ ਜ਼ਿਲ੍ਹਾ ਚਨਿਓਟ ਦੇ ਨਾਲ ਹੈ। ਮੈਂ ਡਾਕਟਰ ਸਾਹਿਬ ਤੇ ਮੁਕਰਮ ਬਾਈ ਸਾਹਿਬ ਦੀ ਖਿਦਮਤ ਵਿੱਚ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਮੇਲਾ ਟੀਵੀ 'ਤੇ ਇਹ ਪ੍ਰੋਗਰਾਮ ਸ਼ੁਰੂ ਕੀਤਾ, ਅਖਾਣਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ, ਜਿਹੜਾ ਸਾਡੇ ਵਾਸਤੇ ਬਹੁਤ ਜ਼ਿਆਦਾ ਇਲਮ ਦਾ ਬਾਇਸ ਹੈ। ਮੈਂ ਇਸ ਵਾਸਤੇ ਵੀ ਇਸ ਚੀਜ਼ ਨੂੰ ਦਾ ਇਤਰਾਫ ਕਰਨਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਭੁੱਲਦੀਆਂ ਜਾ ਰਹੀਆਂ ਸੀ, ਔਰ ਉਹਨਾਂ ਤੋਂ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀ, ਉਹ ਇਸ ਟੀਵੀ ਦੀ ਵਜ੍ਹਾ ਤੋਂ ਸਾਨੂੰ ਪਤਾ ਚੱਲ ਰਹੀਆਂ ਨੇ। ਅੱਲਾਹ ਤਾਲਾ ਤੁਹਾਨੂੰ ਦੋਵਾਂ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਇਲਮ ਤੇ ਤੁਹਾਡੀ ਸਿਹਤ ਦੇ ਵਿੱਚ ਬਰਕਤ ਪੈਦਾ ਫਰਮਾਏ। ਮੈਂ ਵੀ ਇਸ ਵਕਤ ਇੱਕ ਅਖਾਣ ਲੈ ਕੇ ਹਾਜ਼ਰ ਹੋਇਆ, ਤੇ ਜਿਹੜਾ ਬਾਈ ਸਾਹਿਬ ਦੀ ਖਿਦਮਤ ਵਿੱਚ ਦਰਖਾਸਤ ਹੈ ਕਿ ਇਹਦਾ ਜਿਹੜਾ ਨਾ ਮਤਲਬ ਉਹ ਵਾਜ਼ੇ ਕਰਨ। ਨੋਰਮਲੀ ਮੈਂ ਇਹੀ ਕੋਸ਼ਿਸ਼ ਕਰਾਂਗਾ ਹਮੇਸ਼ਾ ਕਿ ਜੋ ਮੌਸਮ ਚੱਲ ਰਿਹਾ ਹੋਵੇ ਜਾਂ ਜੋ ਦਿਨ ਚੱਲ ਰਹੇ ਹੋਣ, ਉਹਨਾਂ ਦੇ ਹਵਾਲੇ ਨਾਲ ਹੀ ਕੋਈ ਨਾ ਕੋਈ ਅਖਾਣ ਲੈ ਕੇ ਆਵਾਂ। ਅਤੇ ਅਖਾਣ ਕੁਛ ਇਸ ਤਰ੍ਹਾਂ ਹੈ ਕਿ ਗਰੀਬਾਂ ਰੋਜ਼ੇ ਰੱਖੇ ਅਤੇ ਦਿਨ ਵੱਡੇ ਆ ਗਏ। ਇਹ ਅਕਸਰ ਸੁਣਿਆ ਜਾਂਦਾ ਹੈ, ਅਕਸਰ ਸੁਣਨ ਵਿੱਚ ਮਿਲਦਾ ਹੈ ਸੜਕਾਂ 'ਤੇ, ਉਰਾਂ ਪਰਾਂ ਦੋਸਤਾਂ ਯਾਰਾਂ ਦੇ ਕੋਲੋਂ ਸੁਣਿਆ, ਅਸੀਂ ਵੱਡਿਆਂ ਕੋਲੋਂ ਸੁਣਿਆ, ਆਪਣੇ ਕੋਲੋਂ। ਲੇਕਿਨ ਇਹਦਾ ਜੇ ਤੁਸੀਂ ਭਾਈ ਸਾਹਿਬ ਮਤਲਬ ਦੱਸੋਗੇ
ਤੇ ਮੇਰੇ ਇਲਮ ਵਿੱਚ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਵੀ ਇਲਮ ਵਿੱਚ ਵੀ ਇਜ਼ਾਫਾ ਹੋਏਗਾ। ਇਸ ਜਗ੍ਹਾ ਤੇ ਇੱਕ ਗੱਲ ਮੈਂ ਜ਼ਰੂਰ ਆਪਣੇ ਤਮਾਮ ਪੰਜਾਬੀ ਸੁਣਨ ਵਾਲਿਆਂ, ਬੋਲਣ ਵਾਲਿਆਂ, ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਨੂੰ ਇਹ ਅਰਜ਼ ਕਰਨਾ ਕਿ ਜਿਹੜਾ ਮੇਰਾ ਆਪਣਾ ਮੁਸ਼ਾਹਿਦਾ ਹੈ ਪੰਜਾਬੀ ਦੇ ਹਵਾਲੇ ਨਾਲ, ਪਾਕਿਸਤਾਨ ਤੋਂ ਬਾਹਰ ਰਹਿ ਕੇ, ਮੈਂ ਤਕਰੀਬਨ 26 ਸਾਲ ਤੋਂ ਬਾਹਰ ਰਹਿ ਰਿਹਾ ਪਾਕਿਸਤਾਨ ਤੋਂ, ਜਿਹੜੇ ਘਰਾਂ ਦੇ ਵਿੱਚ ਲੋਕਾਂ ਨੇ ਪੰਜਾਬੀ ਨੂੰ ਛੋੜਿਆ ਔਰ ਬਾਹਰ ਦੀਆਂ ਜ਼ੁਬਾਨਾਂ ਨੂੰ, ਓਬੜ ਜ਼ੁਬਾਨਾਂ ਨੂੰ ਅਪਣਾਇਆ ਤੇ ਉਹਨਾਂ ਨੂੰ ਲੈ ਕੇ ਚੱਲੇ ਨੇ, ਉਹਨਾਂ ਦੇ ਬੱਚੇ ਮੈਂ 90% ਜਾਂ ਇਸ ਤੋਂ ਵੀ ਜ਼ਿਆਦਾ ਮੈਂ ਆਪਣੇ ਯਕੀਨ ਨਾਲ ਕਹਿ ਸਕਦਾ ਕਿ ਨਲਾਇਕ ਸਕੂਲਾਂ ਦੇ ਵਿੱਚ ਇੰਤਹਾਈ ਨਲਾਇਕ ਵਾਕਿਆ ਹੋਏ ਨੇ। ਮੈਂ ਸਾਡੇ ਆਪਣੇ ਘਰ ਦੇ ਵਿੱਚ ਵੀ ਬੱਚੇ ਸਾਡੇ ਪੰਜਾਬੀ ਵੀ ਬੋਲਦੇ ਨੇ, ਉਰਦੂ ਵੀ ਬੋਲਦੇ ਨੇ, ਅੰਗਰੇਜ਼ੀ ਬੋਲਦੇ ਨੇ, ਹੋਰ ਵੀ ਯੂਰਪ ਦੀਆਂ 2-2 3-3 ਜ਼ੁਬਾਨਾਂ ਬੋਲਦੇ ਨੇ, ਲੇਕਿਨ ਅੱਲਾ ਦੇ ਫਜ਼ਲ ਨਾਲ ਬਿਲਕੁਲ ਬਿਹਤਰੀਨ, ਕੋਈ ਉਹਨਾਂ ਨੂੰ ਫਿਕਰ ਨਹੀਂ ਕਿਸੇ ਕਿਸਮ ਦਾ। ਮੈਂ ਇੱਕ ਫੈਮਿਲੀ ਨੂੰ ਅੱਛੀ ਤਰ੍ਹਾਂ ਜਾਣਦਾ ਜਿਹਨਾਂ ਦਾ ਬੱਚਾ ਸਿਰਫ ਅੰਗਰੇਜ਼ੀ ਅਤੇ ਇੱਥੇ ਦੀ ਲੋਕਲ ਜ਼ੁਬਾਨ ਬੋਲਦਾ ਹੈ ਔਰ ਉਹਨੂੰ ਪੰਜਾਬੀ ਬਿਲਕੁਲ ਨਹੀਂ ਆਉਂਦੀ, ਉਹਨੂੰ ਉਰਦੂ ਬਿਲਕੁਲ ਨਹੀਂ ਆਉਂਦੀ, ਲੇਕਿਨ ਸਕੂਲ ਦੇ ਵਿੱਚ ਬਿਲਕੁਲ ਹੀ ਨਲਾਇਕ। ਅਤੇ ਇਸ ਵਾਸਤੇ ਮੈਂ ਆਪਣੇ ਦੋਸਤਾਂ ਨੂੰ, ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਕੇ ਰੱਖੋ, ਕਿਉਂਕਿ ਪੰਜਾਬੀ ਤੋਂ ਜੇ ਦੂਰ ਹੋਵੋਗੇ ਤਾਂ ਆਪਣੇ ਅਸਲ ਤੋਂ ਦੂਰ ਹੋਵੋਗੇ, ਅਤੇ ਜਿਹੜਾ ਵੀ ਬੰਦਾ ਆਪਣੇ ਅਸਲ ਤੋਂ ਦੂਰ ਹੋ ਜਾਵੇ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਪਿਆਰਿਓ, ਤੁਸਾਂ ਫਰੀਦ ਯੂਸਫ ਜੀ ਦੀ ਵੀਡੀਓ ਮੁਲਾਹਜ਼ਾ ਕੀਤੀ। ਅਸੀਂ ਉਹਨਾਂ ਦੇ ਜਜ਼ਬਾਤ ਦੇ, ਜਿਹੜੇ ਕਿ ਉਹਨਾਂ ਨੇ ਮੇਲਾ ਟੀਮ ਦੇ ਵਾਸਤੇ ਇਰਸ਼ਾਦ ਫਰਮਾਏ ਤੇ ਜਿਹੜੇ ਉਹਨਾਂ ਸਾਡੇ ਮੁਹਤਰਮ, ਮੁਵੱਕਰ ਤੇ ਮੁਫਖਰ ਪਿਆਰੇ ਵੇਖਣ ਵਾਲਿਆਂ ਦੇ ਵਾਸਤੇ ਵੀ ਫਰਮਾਏ, ਅਸੀਂ ਉਹਨਾਂ ਦੇ ਬੜੇ ਹੀ ਮਸ਼ਕੂਰ ਹਾਂ। ਸਾਹਿਬੋ, ਉਹਨਾਂ ਜਿਹੜਾ ਅਖਾਨ ਭਿਜਵਾਇਆ ਹੈ, ਤੁਸਾਂ ਸਮਾਤ ਫਰਮਾਇਆ ਹੈ, ਉਹ ਇਸ ਤਰ੍ਹਾਂ ਹੈ ਵੀ ਗਰੀਬਾਂ ਰੋਜ਼ੇ ਰੱਖੇ ਤੇ ਦਿਨ ਵੀ ਵੱਡੇ ਆਏ। ਸਾਹਿਬੋ, ਅਸੀਂ ਇਸ ਅਖਾਨ ਦਾ ਤਰਜਮਾ ਆਪਣੇ ਪਿੱਛੇ ਇੱਕ ਐਪੀਸੋਡ ਦੇ ਵਿੱਚ ਕਰ ਚੁੱਕੇ ਹਾਂ, ਲੇਕਿਨ ਚੂੰਕਿ ਫਰੀਦ ਯੂਸਫ ਜੀ ਦਾ ਹੁਕਮ ਹੈ, ਇਸ ਵਾਸਤੇ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਫਿਰ ਤੁਹਾਡੀ ਸੇਵਾ ਦੇ ਵਿੱਚ ਇਹ ਗੱਲ ਅਰਜ਼ ਕਰਨੇ ਆ ਵੀ ਗਰੀਬਾਂ ਰੋਜ਼ੇ ਰੱਖੇ ਤੇ ਦਿਨ ਵੀ ਵੱਡੇ ਆਏ। ਕਿਸੇ ਮਾੜੇ ਬੰਦੇ ਦਾ ਬਸਦ ਮੁਸ਼ਕਲ ਕੋਈ ਕੰਮ ਬਣਿਆ ਹੋਵੇ ਜਾਂ ਹਾਲੀ ਬਣਦਾ ਹੀ ਹੋਵੇ ਤੇ ਪਿਆਰਿਓ ਵਿੱਚ ਕੋਈ ਅੜਾਉਣੀ ਪੈ ਜਾਏ, ਕੋਈ ਅਜਿਹੀ ਰੁਕਾਵਟ ਪੈ ਜਾਏ ਕਿ ਉਹਦਾ ਬਣਿਆ ਬਣਾਇਆ ਕੰਮ ਉਹਦਾ ਰੁਕ ਜਾਏ, ਤੇ ਫਿਰ ਉਹ ਜਿਹੜੀ ਅੜਾਉਣੀ, ਉਹ ਮੁਸੀਬਤ, ਉਹ ਕਜ਼ੀਆ ਜਿਹੜਾ ਉਹਦੇ ਪੇਸ਼ ਆ ਗਿਆ ਏ, ਉਹ ਛੇਤੀ ਕੀਤਿਆਂ ਖਤਮ ਵੀ ਨਾ ਹੋਵੇ, ਤੂਲ ਫੜਦਾ ਜਾਵੇ, ਉਹਦੀ ਚੁੰਡ ਵੀ ਨਾ ਕਿਸੇ ਤਰੀਕੇ ਛੁੱਟੇ। ਤੇ ਜਦੋਂ ਇਸ ਤਰ੍ਹਾਂ ਦੀ ਕੋਈ ਸੂਰਤ ਹਾਲ ਬਣ ਜਾਏ ਤੇ ਫਿਰ ਉੱਥੇ ਅਸੀਂ ਆਖਨੇ ਆ ਵੀ ਵੇਖ ਯਾਰ, ਉਸ ਗਰੀਬ ਨੇ ਮਰ ਕੇ ਛੋਟਾ ਮੋਟਾ ਕੰਮ ਛੋਇਆ ਸੀ ਤੇ ਚਲੋ ਕੋਈ ਅਸੂਦਾ ਹਾਲ ਹੋ ਜਾਏਗਾ, ਕੋਈ ਉਸ ਗਰੀਬ ਦੀ ਵੀ ਸੁਣੀ ਜਾਏਗੀ, ਲੇਕਿਨ ਉਹਦਾ ਕੰਮ ਬਣਦਾ ਇੱਕ ਤੇ ਖਰਾਬ ਹੋ ਗਿਆ, ਔਰ ਦੂਜਾ ਉਸ ਸਿਆਪੇ ਦੇ ਵਿੱਚੋਂ ਹੁਣ ਉਹਦੀ ਜਾਨ ਨਹੀਂ ਪਈ ਛੁੱਟਦੀ, ਉਹ ਬਾਹਰ ਨਹੀਂ ਪਿਆ ਨਿਕਲ ਸਕਦਾ। ਉਦੋਂ ਅਸੀਂ ਆਖਦੇ ਹਾਂ ਗਰੀਬਾਂ ਰੋਜ਼ੇ ਰੱਖੇ ਤੇ ਦਿਨ ਵੀ ਲੰਮੇ ਆਏ ਜਾਂ ਦਿਨ ਵੀ ਵੱਡੇ ਆਏ, ਯਾਨੀ ਉਹਦੀ ਜਾਨ ਵੀ ਨਹੀਂ ਪਈ ਛੁੱਟਦੀ ਉਸ ਮੁਸੀਬਤ ਦੇ ਵਿੱਚੋਂ ਜਿਹਦੇ 'ਚ ਉਹ ਫਸ ਗਿਆ। ਰੋਜ਼ਾ ਪਿਆਰਿਓ ਇੱਕ ਸਾਡਾ ਫਰਜ਼ ਹੈ ਮਜ਼ਹਬੀ, ਲੇਕਿਨ ਚੂੰਕਿ ਰੋਜ਼ਾ ਸਖਤੀ ਦਾ ਨਾਂ ਹੈ, ਇਹਦੇ 'ਚ ਸਾਨੂੰ ਥੋੜੀ ਜਿਹੀ ਤੰਗੀ ਔਰ ਸਖਤੀ ਸਹਿਣੀ ਤੇ ਬਰਦਾਸ਼ਤ ਕਰਨੀ ਪੈਂਦੀ ਹੈ। ਚੁਨਾਚਾ ਰੋਜ਼ਾ ਇਸ ਗੱਲ ਦਾ ਮਜ਼ਹਰ ਹੈ, ਅਲਾਮਤ ਇਸ ਚੀਜ਼ ਦੀ ਕਿ ਕੋਈ ਬੰਦਾ ਮਾੜਾ ਗਰੀਬ ਜਿਹੜਾ ਨਾ, ਗਰੀਬਾਂ ਰੋਜ਼ੇ ਰੱਖੇ, ਯਾਨੀ ਉਹ ਅੱਗੇ ਹੀ ਮਾੜਾ ਸੀ ਤੇ ਕੋਈ ਕੰਮ ਕਾਜ ਉਹਦਾ ਨਹੀਂ ਸੀ, ਤੇ ਬੜੀ ਮਿਹਨਤ ਤੇ ਬੜੀ ਮੁਸ਼ਕਲ ਦੇ ਬਾਅਦ ਦੁਆਵਾਂ ਮੰਗ ਕੇ ਉਹਦਾ ਕੋਈ ਕੰਮ ਲੱਗਾ ਬਣਨ, ਤੇ ਵਿੱਚ ਫੇਰ ਕੋਈ ਅੜਾਉਣੀ ਪੈ ਗਈ ਤੇ ਹੁਣ ਉਹਦੀ ਚੁੰਡ ਵੀ ਨਹੀਂ ਪਈ ਛੁੱਟਦੀ, ਦਿਨ ਵੀ ਲੰਮੇ ਆਏ। ਇਹਦਾ ਤਰਜਮਾ ਹੈ। ਬਾਕੀ ਇਨਸ਼ਾਅੱਲਾ ਅਸੀਂ ਜਦੋਂ ਬਾਬਾ ਜੀ ਇਹਸਾਨ ਬਾਜਵਾ ਦੀ ਖਿਦਮਤ ਦੇ ਵਿੱਚ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਤੇ ਬਾਬਾ ਜੀ ਤੋਂ ਵੀ ਇਹਦਾ ਤਰਜਮਾ ਪੁੱਛ ਲਵਾਂਗੇ। ਪਿਆਰਿਓ, ਇੱਕ ਬੜੇ ਗਮ ਦੀ ਵੀ ਅੱਜ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉਹ ਇਹ ਕਿ ਸਾਡੀ ਵਿਊਅਰਸ ਫੈਮਿਲੀ ਦੇ ਇੱਕ ਬੜੇ ਹੀ ਮੁਹਤਰਮ, ਬੜੇ ਮੁਵੱਕਰ, ਬੜੇ ਮੁਅੱਜ਼ਜ਼ ਮੈਂਬਰ ਸਨ, ਸਾਡੇ ਬੜੇ ਖੈਰ ਖੁਆਹ ਸਨ, ਸਾਡੇ ਬਜ਼ੁਰਗ ਸਨ,
ਹਮੇਸ਼ਾ ਬੜੇ ਬੜੇ ਅੱਛੇ ਮਸ਼ਵਰੇ ਸਾਨੂੰ ਦਿੰਦੇ ਸਨ ਸਾਡੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ। ਬੜੀਆਂ ਬੜੀਆਂ ਸੋਹਣੀਆਂ ਗੱਲਾਂ, ਬੜੇ ਸੋਹਣੇ ਅਖਾਨ, ਬੜੇ ਪਿਆਰੇ ਅਸ਼ਆਰ, ਬਿਲਖਸੂਸ ਮੀਆਂ ਮੁਹੰਮਦ ਭੋਈ ਸਾਹਿਬ ਦੇ ਬੜੇ ਅਸ਼ਆਰ ਸਾਨੂੰ ਭੇਜਦੇ ਰਹਿੰਦੇ ਹੁੰਦੇ ਸਨ। ਰਹਿਮਤ ਅਲੀ ਮਲਕ ਉਹਨਾਂ ਦਾ ਨਾਂ ਸੀ, ਲਾਹੌਰ ਦੇ ਵਿੱਚ ਵਸਦੇ ਸਨ। ਐਸੇ ਰਮਜ਼ਾਨ ਸ਼ਰੀਫ ਦੇ ਵਿੱਚ ਅੱਲਾਹ ਪਾਕ ਸੱਚੇ ਸਾਹਿਬ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ। ਪਿਆਰਿਓ, ਇੱਕ ਬੜੇ ਮੁਹਤਰਮ ਤੇ ਖੈਰ ਖੁਆਹ, ਤੁਹਾਡੀਆਂ ਖੈਰਾਂ ਮੰਗਣ ਵਾਲੇ ਬਜ਼ੁਰਗ ਦਾ ਵਿਛੜ ਜਾਣਾ, ਇੱਕ ਬੜੇ ਪਿਆਰੇ ਦੋਸਤ ਦਾ, ਜਿਹੜੇ ਕਿ ਆਪਣੇ ਸਾਰੇ ਦੋਸਤਾਂ ਦੇ ਵਿੱਚ ਬੜੇ ਹੀ ਪਿਆਰੇ ਤੇ ਬੜੇ ਮੁਹਤਰਮ ਸਨ, ਇੱਕ ਬੜੇ ਸ਼ਫੀਕ ਸਰਬਰਾਹ ਆਪਣੇ ਘਰ ਦੇ, ਸ਼ਫੀਕ ਵਾਲਦੇ ਗਿਰਾਮੀ, ਉਹਨਾਂ ਦਾ ਦੁਨੀਆ ਤੋਂ ਟੁਰ ਜਾਣਾ ਹੈ ਤੇ ਬੜਾ ਅਲਮਨਾਕ। ਲੇਕਿਨ ਅੱਲਾਹ ਪਾਕ ਦਾ ਤੇ ਪਿਆਰੇ ਨਬੀ ਪਾਕ ਦਾ ਇਹੋ ਹੀ ਹੁਕਮ ਹੈ ਕਿ ਇੰਨਾ ਲਿਲਾਹਿ व ਇੰਨਾ ਇਲੈਹਿ ਰਾਜਿਊਨ ਪੜੋ ਇਹੋ ਜਿਹੇ ਮੌਕਿਆਂ ਦੇ ਉੱਤੇ, ਔਰ ਸਬਰ ਕਰੋ, ਸਬਰ ਦਾ ਦਾਮਨ ਹੱਥੋਂ ਨਾ ਛੱਡੋ, ਕਿਉਂਕਿ ਸਾਡੇ ਇਖਤਿਆਰ 'ਚ ਕੁਝ ਨਹੀਂ ਹੁੰਦਾ। ਮੈਂ ਕੱਲ ਵੀ ਸਬਰ ਦਾ ਬਿਆਨ ਕਰ ਰਿਹਾ ਸਾਂ ਤੇ ਉਹਦੇ ਵਿੱਚ ਮੈਂ ਤੁਹਾਡੇ ਹਜ਼ੂਰ ਤੁਹਾਡੀ ਸੇਵਾ ਦੇ ਵਿੱਚ ਇਹੋ ਹੀ ਗੱਲਾਂ ਅਰਜ਼ ਕੀਤੀਆਂ ਕਿ ਅੱਲਾਹ ਪਾਕ ਦੀ ਰਜ਼ਾ ਦੇ ਨਾਲ ਸਾਨੂੰ ਰਾਜ਼ੀ ਹੋ ਜਾਣਾ ਚਾਹੀਦਾ ਹੈ। ਇਹਦੇ ਵਿੱਚ ਹੀ ਸਾਡਾ ਭਲਾ ਤੇ ਫਾਇਦਾ ਹੁੰਦਾ ਹੈ। ਅਸੀਂ ਨਹੀਂ ਵੀ ਰਾਜ਼ੀ ਰੱਬ ਦੀ ਰਜ਼ਾ ਦੇ ਨਾਲ ਹੋਵਾਂਗੇ ਤੇ ਕੀ ਕਰ ਸਕਦੇ ਹਾਂ? ਅਸੀਂ ਆਪਣੇ ਪਿਆਰੇ ਨੂੰ ਜਦੋਂ ਅੱਲਾਹ ਪਾਕ ਉਹਨੂੰ ਸੱਦ ਲੈਣ ਤੇ ਅੱਲਾਹ ਪਾਕ ਦੇ ਹੱਥੋਂ ਤੇ ਨਹੀਂ ਖੋ ਸਕਦੇ ਤੇ ਨਾ ਉਹਨੂੰ ਜ਼ਿੰਦਾ ਕਰ ਸਕਦੇ। ਉਹਦੇ ਵਾਸਤੇ ਦੁਆਏ ਖੈਰ ਕਰ ਸਕਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਇਸਾਲੇ ਸਵਾਬ ਕਰ ਸਕਦੇ ਹਾਂ। ਰੋ ਪਿੱਟ ਕੇ ਉਹਨੂੰ ਸਗੋਂ ਦੁੱਖ ਨਹੀਂ ਪਹੁੰਚਾ ਸਕਦੇ ਤੇ ਅੱਲਾਹ ਪਾਕ ਸੱਚੇ ਸਾਹਿਬ ਦੀ ਨਾਫਰਮਾਨੀ ਦਾ ਇਰਤਕਾਬ ਵੀ ਨਹੀਂ ਕਰ ਸਕਦੇ। ਮੁਆਜ਼ ਅੱਲਾ, ਸਾਡੀ ਦੁਆ ਹੈ ਕਿ ਅੱਲਾਹ ਪਾਕ ਜਨਾਬ ਰਹਿਮਤ ਅਲੀ ਮਲਕ ਸਾਹਿਬ ਦੇ ਦਰਜਾਤ ਬੁਲੰਦ ਕਰੇ। ਬਤਕਾਜ਼ ਆਏ ਬਸ਼ਰੀਅਤ, ਜੇ ਉਹਨਾਂ ਦੇ ਕੋਲੋਂ ਕੋਈ ਖਤਾ ਭੁੱਲ ਚੁੱਕ ਹੋ ਗਈ ਇਸ ਦੁਨਿਆਵੀ ਹਯਾਤੀ ਦੇ ਵਿੱਚ ਤੇ ਅੱਲਾਹ ਪਾਕ ਉਹਨਾਂ ਨੂੰ ਮਾਫੀਆਂ ਦੇ ਤੇ ਅੱਲਾਹ ਪਾਕ ਸੱਚਾ ਸਾਹਿਬ ਉਹਨਾਂ ਦੇ ਪਸਮਾਨਦਗਾਨ, ਉਹਨਾਂ ਦੇ ਅਹਿਲੇ ਖਾਨਾ, ਉਹਨਾਂ ਦੇ ਯਾਰ ਦੋਸਤ ਮਿੱਤਰ ਪਿਆਰੇ, ਉਹਨਾਂ ਸਾਰਿਆਂ ਨੂੰ ਸਬਰੇ ਜਮੀਲ ਅਤਾ ਕਰੇ। ਪਿਆਰਿਓ, ਆਓ ਚੱਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ihsan ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਇਨਸ਼ਾਅੱਲਾ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਪਿਆਰਿਓ ਸਾਡੇ ਨਾਲ। अस्सलाम वालेकुम जनाब बाजवा साहब जी। बिस्मिल्लाह डॉक्टर साहब, की हाल है जी? वालेकुम सलाम, खैरियां हो जी? बड़ी मेहरबानी मेरी सरकार। अच्छा जनाब, अज जनाब साडे जिहड़े सब तो पहले जी दर्शक जिन्हां सानू अखान भेजिया जी 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 वो भी जनाब तुहाडे बाजवा भरा ने जी 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 जलंधर इंडिया दा इलाका है जी 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 उत्थों दे जनाब सुखविंदर सिंह बाजवा जी। हाँ जी, डॉक्टर सुखविंदर सिंह डॉक्टर साहब जी हाँ जी, साडे प्रोग्रामां च अक्सर रलत करदे ने। हाँ जी हाँ जी। बड़े बड़े सोहने अखान भिजवांदे ने। अज भी बड़ा मजेदार अखान उन्हां भेजिया जी। जी 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 ਉਹਨਾਂ ਜਨਾਬ ਜਿਹੜਾ ਅਖਾਨ ਘੱਲਿਆ ਉਹ ਇਸ ਤਰ੍ਹਾਂ ਹੈ ਵੀ ਚੌਂਕੇ ਬੈਠੀ ਭੈਣ ਤੇ ਚੌਂਕਾ ਲੱਗਾ ਢੈਣ ਤੇ ਚੌਂਕੇ ਬੈਠੀ ਮਾਂ ਤੇ ਚੌਂਕਾ ਮਿੱਟੀ ਤੇ ਸੁਆ ਤੇ ਚੌਂਕੇ ਬੈਠੀ ਰੰਨ ਤੇ ਚੌਂਕਾ ਧਨੋ ਧਨ। वाह जी वाह जी, बड़ा सोहना अखान है जी। जी जी इस अखान ਵਿੱਚ ਦੱਸਿਆ ਗਿਆ ਨਾ ਜੀ ਕਿ ਜਿਹੜਾ ਇਹਦਾ ਪਹਿਲਾ ਹਿੱਸਾ ਤੁਸੀਂ ਦੱਸਿਆ ਚੌਂਕੇ ਬੈਠੀ ਭੈਣ, ਹਾਂਜੀ ਹਾਂਜੀ, ਤੇ ਚੌਂਕਾ ਲੱਗਾ ਢੈਣ। ਹਾਂਜੀ, ਕਿ ਜਦੋਂ ਮਤਲਬ ਇਹ ਕਿ ਉਹ ਅਗਰ ਚੌਂਕਾ ਜਿਹੜਾ ਹੁੰਦਾ ਸੀ ਨਾ ਪੁਰਾਣੇ ਜ਼ਮਾਨੇ 'ਚ, ਚੁੱਲ੍ਹਾ ਤੇ ਚੌਂਕਾ ਉਹਦੇ ਦੁਆਲੇ ਉਹ ਜਿਹੜਾ ਥੋੜਾ ਜਿਹਾ ਥਾਂ ਸਾਫ਼ ਰੱਖਿਆ ਹੁੰਦਾ ਸੀ, ਉਹਦੇ 'ਚ ਜੁੱਤੀ ਸਣੇ ਨਿਸ਼ਣ ਜਾਂਦੇ। ਜੁੱਤੀ ਲਾ ਕੇ ਤੇ ਉੱਥੇ ਬਹਿ ਕੇ ਤੇ ਰੋਟੀ ਖਾਣੀ ਹੈ ਨੰਗੀ ਪੈਰੀ। ਜੀ ਜੀ ਹਾਂਜੀ, ਤੋ ਆਂਦੇ ਨੇ ਵੀ ਉਹਦੇ ਵਿੱਚ ਅਗਰ ਭੈਣ ਬੈਠੀ ਹੋਏਗੀ ਤੇ ਫੇਰ ਤੁਸੀਂ ਸਮਝ ਲਓ ਵੀ ਜੀ ਆਖਣਗੇ ਉਹ ਜੀ ਇਹ ਤੇ ਚੌਂਕਾ ਹੀ ਢਹਿਣ ਡੈ ਪਿਆ। ਹਾਂਜੀ,
ਕਿਉਂਕਿ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਆਪਣੀ ਜਿਹੜੀ ਬੀਵੀ ਆ ਉਹ ਸਭ ਤੋਂ ਚੰਗੀ ਲੱਗਦੀ ਹੈ ਹਾਂਜੀ ਤੇ ਉਹ ਆਖਣਗੇ ਜੀ ਉਹ ਜੀ ਵੇਖੋ ਜੀ ਇਹ ਚੌਂਕੇ ਦੀ ਬੇਹਰਮਤੀ ਕਰ ਛੜੀਏ ਜੀ ਚੌਂਕਾ ਟ੍ਰੈਂਡ ਡੱਠਾ ਚੁੱਲ੍ਹਾ ਵੀ ਆਸਣਾ ਹੋ ਗਈਆਂ ਨੇ ਆਸਣਾ ਹੋ ਗਈਆਂ ਨੇ ਅਸਲ 'ਚ ਦਿਲ 'ਚ ਉਹ ਗੱਲ ਹੁੰਦੀ ਹੈ ਨਾ ਵੀ ਮੇਰੇ ਨਾਲ ਦੀ ਇੱਥੇ ਬਵੇ ਹਾਂਜੀ ਉਹ ਇੱਥੇ ਰਾਜ ਕਰੇ ਹਾਂਜੀ ਇੰਜੀ ਅਗਰ ਮਾਂ ਵੀ ਬਹਿ ਜਾਏਗੀ ਹਾਂਜੀ ਤੇ ਉਹ ਕੀ ਹੋਏਗਾ ਚੌਂਕਾ ਮਿੱਟੀ ਦੇ ਸੁਆ ਹਾਂਜੀ ਵੀ ਚੌਂਕੇ ਤੇ ਉੱਥੇ ਮਾਂ ਬਹਿ ਗਈ ਤੇ ਆਖਣਗੇ ਜੀ ਛੱਡੋ ਜੀ ਪਰਾਂ ਚੌਂਕੇ ਦੀ ਕਿਹੜੀ ਕਦਰ ਰਹਿ ਗਈ ਆ ਜੀ ਵਡੇਰੀ ਮਾਈ ਆ ਇਹਨੂੰ ਕੋਈ ਕੰਮ ਕਰਨ ਦੀ ਜਾਚ ਹੀ ਨਹੀਂ ਇਹਨੂੰ ਕੋਈ ਚੱਜ ਨਹੀਂ ਨਾ ਇਹਦੇ ਕੋਈ ਕੱਪੜੇ ਸਾਫ਼ ਨੇ ਨਾ ਹੱਥ ਸਾਫ਼ ਨੇ ਤੇ ਜਦੋਂ ਅਲੜ ਮਟਿਆਰ ਜਿਹੜੀ ਨਵੀਂ ਵਿਆਹ ਕੇ ਆਂਦੀ ਉਹਨੇ ਬਹਿਣਾ ਤੇ ਫਿਰ ਉੱਥੇ ਧੰਨੋ ਧੰਨ ਹੋ ਜਾਣਾ ਕਿ ਹਾਂਜੀ ਫਿਰ ਤੇ ਹਰ ਪਾਸੇ ਦਿਸਣਾ ਹੀ ਹੋਵੇ ਨਾ ਜੀ ਹਾਂਜੀ ਤੋ ਇੱਥੇ ਮਤਲਬ ਇਹ ਕਿ ਉਹਨਾਂ ਨੌਜਵਾਨ ਜਿਹੜੇ ਰੰਨਾਂ ਦੇ ਜ਼ਿਆਦਾ ਮਰੀਦ ਹੁੰਦੇ ਨੇ ਨਾ ਜੀ ਇਹ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ ਵਾਹ ਵਾਹ ਲਓ ਜੀ ਪਿਆਰਿਓ ਡਾਕਟਰ ਸੁਖਵਿੰਦਰ ਸਿੰਘ ਬਾਜਵਾ ਬੜਾ ਹੀ ਸੋਹਣਾ ਉਹਨਾਂ ਜਲੰਧਰ ਤੋਂ ਅਖਾਣ ਭਿਜਵਾਇਆ ਸਾਡੇ ਆਪਸ ਵਿੱਚ ਟੱਬਰ ਦੇ ਵਿੱਚ ਜਿਹੜੇ ਸਾਡੇ ਵਰਤਾਰੇ ਹੁੰਦੇ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਗਈ ਏ ਵੇਖੋ ਨਾ ਭੈਣ ਤੇ ਮਾਂ ਇਹ ਉਹ ਦੋ ਮੁਕੱਦਸ ਰਿਸ਼ਤੇ ਨੇ ਵੀ ਬੰਦਾ ਜੰਮਦਾ ਤੇ ਮਾਂ ਦੀਆਂ ਪੱਕੀਆਂ ਖਾਂਦਾ ਤੇ ਪਿਆਰਿਓ ਜਿਸ ਵੇਲੇ ਫਿਰ ਉਹ ਜਵਾਨ ਹੋ ਜਾਂਦਾ ਫਿਰ ਉਹੀਓ ਹੀ ਮਾਂ ਉਹੀਓ ਹੀ ਭੈਣ ਜਿਹੜੀ ਸਾਰੀ ਜ਼ਿੰਦਗੀ ਵੀਰ ਨੂੰ ਪਕਾ ਪਕਾ ਖਵਾਉਂਦੀ ਏ ਹਾਂਡੀਆਂ ਰੋਟੀਆਂ ਹੈ ਜੀ ਮਾਂ ਦਾ ਪੱਕਿਆ ਖਾਂਦਾ ਫਿਰ ਉਹ ਜਿਸ ਵੇਲੇ ਜਵਾਨ ਹੁੰਦਾ ਤੇ ਕਿੱਡੇ ਚਾਵਾਂ ਨਾਲ ਮਾਂ ਤੇ ਭੈਣ ਫਿਰ ਉਹਦਾ ਵਰ ਲੱਭਦੀਆਂ ਨੇ ਉਹਦਾ ਵਿਆਹ ਕਰਦੀਆਂ ਨੇ ਹੈ ਜੀ ਤੇ ਸਾਰੀ ਜ਼ਿੰਦਗੀ ਜਵਾਨੀ ਤੱਕ ਜਿਨ੍ਹਾਂ ਦੇ ਹੱਥ ਦਾ ਖਾਦਾ ਹੁੰਦਾ ਜਦੋਂ ਫਿਰ ਆਪਣੀ ਰੰਨ ਘਰ ਆ ਜਾਂਦੀ ਏ ਤੇ ਫਿਰ ਬਾਈਵਾ ਸਾਹਿਬ ਆਖਿਆ ਫਿਰ ਦਿਲ ਇਹ ਹੀ ਕਰਦਾ ਕਿ ਹੁਣ ਇਹ ਬਵੇ ਚੁੱਲ੍ਹੇ ਅੱਗੇ ਇਹ ਚੌਂਕਾ ਸਾਂਭੇ ਇਹਦੇ ਹੱਥ ਦੀਆਂ ਪੱਕੀਆਂ ਮੈਂ ਵੀ ਖਾਵਾਂ ਤੇ ਪੂਰਾ ਘਰ ਵੀ ਖਾਵੇ ਯਾਨੀ ਚੌਧਰ ਦੂਜੇ ਲਫ਼ਜ਼ਾਂ 'ਚ ਹੁਣ ਘਰ ਦੇ ਵਿੱਚ ਮੇਰੀ ਰੰਨ ਦੀ ਹੋਵੇ ਇਸ ਜਿਹੜਾ ਸਾਡੇ ਵਰਤਾਰੇ ਨੇ ਨਾ ਜੀ ਕਿ ਅਸੀਂ ਆਪਣੀਆਂ ਮਾਂ ਨੂੰ ਆਪਣੀ ਵੱਡੀ ਭੈਣ ਨੂੰ ਜਿਨ੍ਹਾਂ ਦਾ ਮੁਕੱਦਸ ਔਰ ਬੜਾ ਪੱਕਾ ਤੇ ਖੂਨੀ ਰਿਸ਼ਤਾ ਹੁੰਦਾ ਉਹਨੂੰ ਪਿਛਾਂ ਸੱਟ ਕੇ ਤੇ ਰੰਨਾਂ ਨੂੰ ਜਿਹੜਾ ਅੱਗੇ ਕਰ ਲੈਂਦੇ ਆ ਇਹਦੇ ਬਾਰੇ ਚੁੰਬੜ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ ਵੀ ਸਾਰਿਆਂ ਦਾ ਆਪਣਾ ਆਪਣਾ ਮਰਤਬਾ ਮੁਕਾਮ ਹੈ ਤੇ ਸੋਹਣਾ ਰਿਸ਼ਤਾ ਹੈ ਤੇ ਸਾਰਿਆਂ ਨੂੰ ਆਪੋ ਆਪਣੀ ਥਾਂ ਤੇ ਰੱਖਣਾ ਚਾਹੀਦਾ ਬਾਈਵਾ ਸਾਹਿਬ ਅਲੀ ਨਵਾਜ਼ ਹੰਜਰਾ ਵਜ਼ੀਰਾਬਾਦੋਂ ਜੀ ਜੀ ਸਾਡੇ ਬੜੇ ਪਿਆਰੇ ਵੀਰ ਨੇ ਪੱਕੇ ਸਾਡੇ ਦਰਸ਼ਕ ਨੇ ਜੀ ਹਾਂਜੀ ਉਹਨਾਂ ਜਨਾਬ ਖਾਨ ਭੇਜਿਆ ਵੀ ਛਿੰਦੀ ਕੁੜੀ ਡੂਮਾ ਦੀ ਤੇ ਧਾਗੇ ਤੋੜੇ ਜੁੱਲੀ ਦੇ ਆ ਛਿੰਦੀ ਆਖਦੇ ਨੇ ਜਿਹੜਾ ਬੰਦਾ ਬੜਾ ਹੀ ਨਾ ਤੁਸੀਂ ਸਮਝ ਲਓ ਔਰਾ ਜਿਹਾ ਹੋਵੇ ਜੀ ਹਾਂਜੀ ਐਵੇਂ ਹੀ ਮਤਲਬ ਤੁਸੀਂ ਸਮਝ ਲਓ ਕਿ ਕੋਈ ਜੋ ਮਨ ਮਰਦੀ ਚਾਹੇ ਉਹ ਹੀ ਕਰੀ ਲਗੇ ਜਾਏ ਅਜੇ ਜੀ ਮਤਲਬ ਇਹ ਕਿ ਉਹਨੇ ਅਕਲ ਫਿਕਰ ਤੇ ਉਹਦੇ ਲਾਗਿਓਂ ਨਹੀਂ ਨਾ ਗਈ ਹੁੰਦੀ ਹਾਂਜੀ ਫਲਾਣਾ ਬੜਾ ਛਿੰਦਾ ਐਵੇਂ ਹੀ ਪਿਆ ਗੱਲ ਪੈਣਾ ਗੱਲ ਦੇ ਉੱਤੇ ਜੇ ਕਿਸੇ ਉਹਦੇ ਫਾਇਦੇ ਦੀ ਵੀ ਗੱਲ ਕਰਨੀ ਤਾਂ ਉਹਨੇ ਉਹਨੂੰ ਉਹਦੇ ਦੂਜੇ ਹੀ ਮਹਿਣੇ ਕੱਢਣੇ ਤੋ ਛਿੰਦੀ ਕੁੜੀ ਡੂਮਾ ਦੀ ਧਾਗੇ ਤੋੜੇ ਜੁੱਲੀ ਦੇ ਆ ਤੇ ਮਰਾਸੀਆਂ ਦੀ ਕੁੜੀ ਜਿਹੜੀ ਛਿੰਦੀ ਆ ਮਤਲਬ ਉਹ ਮਤਲਬ ਕਰਦੀ ਕੀ ਵੀ ਮਰਾਸੀਆਂ ਦੇ ਘਰ ਦੇ ਅੱਗੇ ਹੀ ਗੁਰਬਤ ਹੁੰਦੀ ਹੈ ਤੇ ਉਹ ਜੁੱਲੀ ਜਿਹੜੀ ਉਹਨਾਂ ਦੇ ਘਰ ਮਤਲਬ ਹੈ ਉਹਦੇ ਵੀ ਧਾਗੇ ਤਰੋੜਦੀ ਫਿਰਦੀ ਹੈ ਵੀ ਅੱਗੇ ਉਹਨਾਂ ਦੇ ਬੜੀ ਮੁਸ਼ਕਲ ਨਾ ਹੋ ਰਹੇ ਕਿਵੇਂ ਉਹਨਾਂ ਜੁੱਲਾ ਬਣਾਇਆ ਤੇ ਉਹ ਦੇਵ ਤੇ ਰਧਾਈਆਂ ਬਣਾਈਆਂ ਨੇ ਸਿਆਲ ਦੇ ਦਿਨ 'ਚ ਵੈਸੇ ਵੀ ਮਰਾਸੀਆਂ ਨੂੰ ਠੰਡ ਬੜੀ ਲੱਗਦੀ ਹੈ ਇਹਨਾਂ ਦੇ ਘਰ ਤੇ ਪਾਲਾ ਪਹਿਲਾਂ ਆਉਂਦਾ ਤੇ ਜਾਂਦਾ ਮਗਰੋਂ ਏ ਹਾਂਜੀ ਇਹ ਜਨਾਬ ਗਰਮੀਆਂ 'ਚ ਬਹਿ ਕੇ ਤੇ ਉਹ ਨਿਜ਼ਾਮਦੀਨ ਮਰਹੂਮ ਅੱਲਾ ਉਹਨਾਂ ਨੂੰ ਜਨਗਰੀ ਕੇ ਰਹਿਮਤ ਕਰਿਓ ਆਂਦੇ ਹੁੰਦੇ ਸਨ ਵੀ ਮਰਾਸੀਆਂ ਦਾ ਕੰਮ ਹੈ ਗਰਮੀਆਂ 'ਚ ਪਿਆ ਆਖਣਾ ਲੱਕੜਾਂ ਇਕੱਠੀਆਂ ਕਰੋ ਯਾਰ ਹਾਂਜੀ ਇਹ ਸਿਆਲ 'ਚ ਅੱਗ ਸੇਕਾਂਗੇ ਗਰਮੀਆਂ 'ਚ ਅੱਗ ਦਾ ਸਵਾਦ ਠੰਡ ਦਾ ਉਹ ਸੇਕਣ ਦਾ ਪਿਆ ਲੈਣਾ ਤੂੰ ਬੜੀ ਨਰਮ ਨਾਜ਼ ਕੌਮ ਹੁੰਦੀ ਤੇ ਮਾਰੇ ਜਿਹਨੇ ਕੰਮ ਨਹੀਂ ਕਰਨਾ ਉਹਨੇ ਭੁੱਖਿਆ ਮਰਨਾ ਉਹ ਫਿਰ ਜੇ ਕਿਤੇ ਕਦੀ ਕੋ ਰਜ਼ਾਈ ਕੋ ਲੱਭ ਗਈ ਉਹਨਾਂ ਨੂੰ ਤੇ ਉਹ ਮਤਲਬ ਕਿੰਨੀ ਬੇਵਕੂਫ ਦੱਸਿਆ ਵੀ ਉਹ ਬੇਵਕੂਫ ਕੁੜੀਏ ਵੀ ਜੇ ਮੁਸ਼ਕਲ ਨਾਲ ਲੱਭ ਹੀ ਗਈ ਤੇ ਤੂੰ ਉਹਦੇ ਉਹ ਨਗੰਦੇ ਨੇ ਜਿਹੜੇ ਉਹ ਸੂਈ ਦੇ ਨਾਲ ਜਿਹੜਾ ਨਗੰਦਿਆ ਹੁੰਦਾ ਉਹ ਧਾਗੇ ਹੁੰਦੇ ਨੇ ਨਾ ਤੇ ਉਹ ਜੀ ਧਾਗਾ ਤਰੋੜ ਛੜੇਗੀ ਤੇ ਰੂਹ ਸਾਰਾ ਵਿੱਚ ਇਕੱਠਾ ਹੋ ਜਾਏਗਾ ਹਾਂਜੀ ਤੇ ਰਜ਼ਾਈ ਬੇਕਾਰ ਹੋ ਜਾਏਗੀ ਲੋ ਜੀ ਪਿਆਰਿਓ ਅਲੀ ਨਵਾਜ਼ ਹੰਜਰਾ ਸਾਹਿਬ ਨੇ ਵਜ਼ੀਰਾਬਾਦੋਂ ਅਖਾਣ ਭੇਜਿਆ ਸੀ ਵੀ ਛਿੰਦੀ ਕੁੜੀ ਡੂਮਾ ਦੀ ਧਾਗੇ ਤੋੜੇ ਜੁੱਲੀ ਦੇ ਇਹ ਡੂਮ ਵੀ ਪਿਆਰਿਓ ਇੱਕ ਕੌਮ ਹੁੰਦੀ ਏ
ਇਹ ਬੜੇ ਨਾਜ਼ੁਕ ਲੋਕ ਹੁੰਦੇ ਨੇ। ਬਾਜਵਾ ਸਾਹਿਬ ਜਿਵੇਂ ਦੱਸਿਆ ਨਾ ਜੀ, ਇਹ ਮਰਾਸੀਆਂ ਦੀਆਂ ਜਿਹੜੇ ਸਾਹਿਬਾਨ ਮੀਰਾਸ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਫਿਰ ਸਾਡੇ ਪੰਜਾਬੀ 'ਚ ਉਹਨਾਂ ਨੂੰ ਮਰਾਸੀ ਆਖਦੇ ਨੇ। ਇਹਨਾਂ ਦੀਆਂ ਅੱਗੋਂ ਮੁਖਤਲਿਫ ਸ਼ਾਖਾਂ ਨੇ, ਕੌਮਾਂ ਨੇ। ਹਾਂਜੀ, ਵਿੱਚ ਡੋਮ ਹੁੰਦੇ ਨੇ, ਵਿੱਚ ਰਾਸਤਾਰੀਏ ਹੁੰਦੇ ਨੇ, ਵਿੱਚ ਭੰਡ ਹੁੰਦੇ ਨੇ, ਵਿੱਚ ਗਾਉਣ ਵਜਾਉਣ ਵਾਲੇ, ਕਾਫੀ ਸਾਰੀਆਂ ਇਹਨਾਂ ਦੀਆਂ ਮੁਖਤਲਿਫ ਅੱਗੋਂ ਕੌਮਾਂ ਨੇ। ਤੇ ਡੋਮਾਂ ਦੀ ਕੁੜੀ ਛਿੰਦੀ ਯਾਨੀ ਲਾਡਾਂ ਦੇ ਵਿੱਚ ਵਿਗਾੜੀ ਹੋਈ ਜਿਹੜੀ ਬੱਚੀ ਹੁੰਦੀ ਹੈ ਨਾ ਜੀ, ਲਾਡੋ, ਜਿਹੜੀ ਕਿਸੇ ਦੀ ਮੰਨੇ ਸੁਣੇ ਨਾ, ਬੱਚੇ ਨਾਲ ਬਹੁਤਾ ਲਾਡ ਪਿਆਰ ਵੀ ਕਰੀਏ ਨਾ ਤੇ ਫਿਰ ਉਹਦੀ ਹਰ ਗੱਲ ਮੰਨੀਏ ਤੇ ਉਹ ਫਿਰ ਇਸ ਤਰ੍ਹਾਂ ਦਾ ਹੀ ਹਿੱਲ ਜਾਂਦਾ ਪਿਆਰੇ, ਉਹ ਫਿਰ ਆਪਣੀ ਹੀ ਮਨਾਉਂਦਾ। ਉਹ ਬਾਅਦ ਵਿੱਚ ਤੰਗ ਵੀ ਬਜ਼ੁਰਗਾਂ ਨੂੰ, ਵੱਡਿਆਂ ਨੂੰ ਹੋਣਾ ਪੈਂਦਾ ਉਹਦੀਆਂ ਹਰਕਤਾਂ ਤੇ ਉਹਦੀਆਂ ਆਦਤਾਂ ਤੋਂ। ਲੇਕਿਨ ਆਦਤਾਂ ਆਪੂ ਹੀ ਤੇ ਵੱਡਿਆਂ ਪਾਈਆਂ ਹੁੰਦੀਆਂ ਨੇ, ਲਾਡ ਪਿਆਰ ਕਰ ਕਰਕੇ ਬੱਚਾ ਵਿਗਾੜ ਲਿਆ ਹੁੰਦਾ ਤੇ ਭੈੜੀਆਂ ਆਦਤਾਂ ਫਿਰ ਜਾਂਦੀਆਂ ਤੇ ਨਹੀਂ ਨਾ ਜੀ, ਆਦਤ ਫਿਰ ਮੌਤ ਹੁੰਦੀ ਹੈ। ਤੇ ਬਜਾਏ ਇਹਦੇ ਕਿ ਉਹ ਬੱਚੀ, ਉਹ ਧੀ ਭੈਣ ਜਿਹੜੀ ਹੈ, ਉਹ ਕੋਈ ਘਰ ਦਾ ਕੰਮ ਸਵਾਰੇ, ਕਿਸੇ ਕੰਮ ਜੋਗੀ ਨਿਕਲੇ, ਕੋਈ ਸੁਘੜ ਸਿਆਣੀ ਸਾਬਤ ਹੋਵੇ। ਹੁਣ ਵੱਡੀ ਜੋ ਪਈ ਹੁੰਦੀ ਹੈ, ਲੇਕਿਨ ਉਹ ਕੀ ਪਈ ਕਰਦੀ ਹੈ ਕਿ ਬਾਜਵਾ ਸਾਹਿਬ ਜਿਵੇਂ ਫਰਮਾਇਆ ਕਿ ਘਰ 'ਚ ਤੇ ਅੱਗੇ ਹੀ ਗੁਰਬਤ ਹੁੰਦੀ ਹੈ ਇਹਨਾਂ ਲੋਕਾਂ ਦੇ। ਇਹਨਾਂ ਸੀਸ ਸਲਾਮ ਕਰਕੇ ਮੰਗ ਤੰਗ ਕੇ ਖਾਣਾ ਹੁੰਦਾ, ਕਿਸੇ ਦੇ ਵਿਆਹ ਤੇ ਕਿਸੇ ਦੇ ਜਮਨੇ ਤੇ ਜਾ ਕੇ ਇਹਨਾਂ ਮੰਗ ਤੰਗ ਕੇ ਲਿਆ ਕੇ, ਇਹਨਾਂ ਦਾ ਪੇਸ਼ਾ ਹੀ ਇਹੋ ਜਿਹਾ ਹੁੰਦਾ। ਤੇ ਸਾਹਿਬੋ ਜੇ ਕਿਤੋਂ ਮੰਗ ਤੰਗ ਕੇ ਕੋਈ ਸਾਲ ਲਾ ਕੇ ਕੋਈ ਜੁਲਾ ਘਰ 'ਚ ਬਣਾ ਹੀ ਲਿਆ ਵੱਡਿਆਂ, ਤੇ ਉਹਦੇ ਵੀ ਧਾਗੇ ਪਈ ਖੋਂਦੀ ਏ। ਮਕਸਦ ਔਰ ਮੁਰਾਦ ਇਹ ਵੇ ਇਸ ਖਾਨ ਵਿੱਚੋਂ ਕਿ ਜਿਹੜਾ ਬੱਚਾ ਵਿਗਾੜ ਲਈਏ ਨਾ ਜੀ ਲਾਡ ਪਿਆਰ ਕਰ ਕਰਕੇ, ਉਹ ਫਿਰ ਕੱਲ ਨੂੰ ਕਿਸੇ ਕਾਰੇ ਜੋਗਾ ਨਹੀਂ ਨਿਕਲਦਾ, ਉਲਟਾ ਬਾਇਸੇ ਅਜ਼ੀਅਤ ਔਰ ਘਰਦਿਆਂ ਦੇ ਵਾਸਤੇ ਸ਼ਰਮਿੰਦਗੀ ਤੇ ਤਕਲੀਫ ਦਾ ਬਾਇਸ ਸਾਬਤ ਹੁੰਦਾ ਹੈ। ਬਾਜਵਾ ਸਾਹਿਬ ਇੰਡੀਆ ਦੇ ਸ਼ਹਿਰ ਕਪੂਰਥਲਾ ਤੋਂ ਸੂਬੇਦਾਰ ਰਿਟਾਇਰਡ ਨੇ TP ਸਿੰਘ ਜੀ। ਜੀ ਜੀ ਜੀ। ਉਹਨਾਂ ਜਨਾਬ ਅਖਾਣ ਭਿਜਵਾਇਆ ਭਈ ਚੋਰੀ ਦਾ ਪੁੱਤਰ ਕਦੀ ਜਵਾਨ ਨਹੀਂ ਹੁੰਦਾ। ਹਾਂਜੀ, ਇਹ ਵੇਖੋ ਨਾ ਜੀ, ਇਹ ਜਿਹੜਾ ਅਖਾਣ ਹੈ ਨਾ, ਇਹਦੇ 'ਚ ਮੱਤ ਦਿੱਤੀ ਗਈ ਹੈ ਕਿ ਬੰਦੇ ਨੂੰ ਹੱਕ ਹਲਾਲ ਦੀ ਕਮਾ ਕੇ ਖਾਣੀ ਚਾਹੀਦੀ ਹੈ। ਹਾਂਜੀ ਹਾਂਜੀ। ਤੇ ਚੋਰੀ ਕਰਕੇ ਕੋਈ ਵੀ ਜਿਹੜਾ ਮਨਸੂਬਾ ਤੁਸੀਂ ਪੁੱਤਰ ਤੋਂ ਮੁਰਾਦ ਦੇਵੇ, ਇੱਕ ਮਨਸੂਬਾ ਕੋਈ ਵੀ ਕੰਮ ਤੁਸੀਂ ਕਰਦੇ ਹੋ, ਚੋਰੀ ਕਰਕੇ ਤੇ ਮੈਂ ਆਹ ਕੰਮ ਕਰ ਲਵਾਂਗਾ, ਮੈਂ ਆਹ ਕੰਮ ਕਰ ਲਾਂਗਾ, ਮੈਂ ਜ਼ਮੀਨ ਖਰੀਦ ਲਾਂਗਾ, ਮੈਂ ਕੋਠੇ ਬਣਾ ਲਾਂਗਾ, ਉਹ ਆਸ ਬੰਦੇ ਦੀ ਕਦੀ ਪੂਰੀ ਨਹੀਂ ਹੋਈ। ਇਸ ਵਾਸਤੇ ਵੀ ਚੋਰਾਂ ਦੇ ਲੋਕ ਕਹਿੰਦੇ ਨੇ ਵੀ ਚੋਰਾਂ ਦੇ ਘਰ ਦੀਵਾ ਨਹੀਂ ਬਲਦਾ। ਹਾਂਜੀ, ਇੱਕ ਬੰਦਾ ਸੀ ਨਾ, ਚੋਰ ਪਿਓ ਪੁੱਤਰ ਕਿਤੇ ਜਾਂਦੇ ਸਨ, ਪੈ ਰਾਤ ਨੂੰ ਕਿਤੇ ਲੁੱਟਣ ਜਾ ਰਹੇ ਸਨ ਜੀ, ਤੇ ਬੜੇ ਮਾਣ ਨਾਲ ਦੇ ਪਿੰਡ ਦੀਵੇ ਰਾਤ ਨੂੰ ਬਲਦੇ ਸਨ ਪੁਰਾਣੇ ਜ਼ਮਾਨੇ 'ਚ। ਤੇ ਉਹ ਵੇਖ ਕੇ ਨਾ ਪਿਓ ਦੇ ਆਂਦਾ, ਉਹ ਜਿਹੜਾ ਸਾਹਮਣੇ ਦੀਵਾ ਪਿਆ ਬਲਦਾ ਹੀ ਨਾ, ਉਸ ਘਰ ਨੂੰ ਮੈਂ 12 ਵਾਰੀ ਲੁੱਟਿਆ। ਤੇ ਪੁੱਤਰ ਉਹਦਾ ਆਂਦਾ, ਪਿਓ ਦੀ ਬਾਂਹ ਫੜ ਕੇ ਨਾ ਪਿਓ ਦੀ, ਤੇ ਆਂਦਾ, ਪਿਓ ਗੱਲ ਸੁਣ, ਤੂੰ ਆਪ ਆਂਦਾ ਵੀ ਮੈਂ ਉਸ ਘਰ ਨੂੰ 12 ਵਾਰੀ ਲੁੱਟਿਆ, ਉਹਨਾਂ ਦਾ ਦੀਵਾ ਅੱਜ ਵੀ ਪਿਆ ਬਲਦਾ ਹੈ। ਹਾਂਜੀ, ਤੇ ਸਾਡੇ ਘਰ ਦੀਵਾ ਅੱਜ ਵੀ ਨਹੀਂ ਬਲਦਾ ਤੇ ਕਦੀ ਵੀ ਨਹੀਂ ਬਲਣਾ। ਅੱਜ ਤੋਂ ਬਾਅਦ ਤੋਬਾ ਕਰ ਤੇ ਮੇਰੇ ਨਾਲ ਪਿਛਾ ਨੂੰ ਮੁੜ ਚੱਲ, ਚੋਰੀ ਨਾ ਕਰੀਏ, ਤੇ ਚੋਰੀ ਤੋਂ ਤੋਬਾ ਕਰ ਲਈਏ ਤੇ ਹੱਕ ਹਲਾਲ ਦੀ ਮਿਹਨਤ ਕਰਕੇ 10 ਨਵਾਂ ਦੀ ਕਮਾਈ ਆਪਣੇ ਹੱਡ ਭੰਨ ਕੇ ਤੇ ਖਾਣਾ ਸ਼ੁਰੂ ਕਰ ਦਈਏ। ਤੇ ਉਹ ਮੁੰਡਾ ਉਹਨੂੰ ਨਾਲ ਲੈ ਕੇ ਵਾਪਸ ਆ ਗਿਆ। ਤੋ ਗੱਲ ਇਹ ਵੇ ਵੀ ਜਿਹੜਾ ਚੋਰੀ ਦਾ ਕੰਮ ਹੈ, ਚੋਰੀ ਦੇ ਕਰਕੇ ਤੇ ਮਨਸੂਬੇ ਬਣਾਣੇ। ਵੈਸੇ ਤੇ ਅੱਜ ਕੱਲ ਲੋਕੀ ਜਿਹੜੇ ਵੱਡੇ ਚੋਰ ਨੇ ਉਹ ਤੇ ਬਾਹਰ ਦੇ ਮੁਲਕਾਂ 'ਚ ਵੀ ਬੜੇ ਬੜੇ ਵੱਡੇ ਜਨਾਬ ਅਪਾਰਟਮੈਂਟਸ ਲੈ ਲੈਂਦੇ ਨੇ। ਹਾਂਜੀ, ਲੇਕਿਨ ਅਖੀਰ ਜੁੱਤੀਆਂ ਹੀ ਉਹਨਾਂ ਨੂੰ ਵੀ ਵੱਜਦੀਆਂ ਨੇ। ਹਾਂਜੀ, ਇੱਜ਼ਤ ਨਾਲ ਜੀਣ ਚੋਰ ਦਾ ਕਦੀ ਹੁੰਦਾ ਨਹੀਂ। ਸਵਾਦ ਤੇ ਤਾਂ ਇਹ ਨਾ ਵੀ ਚੋਰੀ ਕਰ ਵੀ ਲਏ ਤਾਂ ਉਹਦੀ ਇੱਜ਼ਤ ਹੋਵੇ, ਤੇ ਹਰ ਬੰਦਾ ਤਾਂ ਉਹਨੂੰ ਵੇਖ ਰਿਹਾ ਹੁੰਦਾ, ਕੈਮਰੇ ਲੱਗੇ ਨੇ 4 ਚੁਫੇਰੇ, ਤੇ ਚੋਰ ਦੀ ਕਦੀ ਇੱਜ਼ਤ ਨਹੀਂ ਹੋਈ। ਤੇ ਜਦੋਂ ਇੱਜ਼ਤ ਨਹੀਂ ਹੋਣੀ ਤੇ ਕੱਖ ਮਤਲਬ ਉਹਨੂੰ ਉਹ ਧਰੋਗ 'ਚ ਸੁੱਟਣੀ ਹੈ ਉਹਨੇ ਦੌਲਤ, ਕਿਉਂਕਿ ਗੈਰਤਮੰਦ ਬੰਦਾ ਤੇ ਗੱਲ ਨਾ ਮਰ ਜਾਂਦਾ, ਕੰਜਰ ਛਿੱਤਰਨਾ ਵੀ ਨਹੀਂ ਮਰਦਾ। ਹਾਂਜੀ, ਇਸ ਵਾਸਤੇ ਮਤਲਬ ਚੋਰੀ ਦੀ ਆਸ ਦੇ ਉੱਤੇ ਮੁੰਡੇ ਜਵਾਨ ਕਰਨੇ ਵੀ ਉਹ ਨਹੀਂ ਹੋਣਾ। ਹਾਂਜੀ, ਨਾ ਉਹਨੇ ਕਦੀ ਕਮਾਈ ਕਰਕੇ ਤੁਹਾਨੂੰ ਖਵਾਣੀ ਹੈ। ਚੋਰਾਂ ਨੇ ਭੁੱਖਿਆ ਰਹਿਣਾ ਹੁੰਦਾ ਹੈ, ਔਰ ਉਹ ਹਮੇਸ਼ਾ ਹੀ ਕੋਈ ਉਹਨਾਂ ਨੂੰ ਰੱਬੋਂ ਆਫਤਾਂ ਪੈ ਜਾਂਦੀਆਂ ਨੇ, ਕਿਉਂਕਿ ਖੁਦਾ ਵੀ ਤੇ ਵਹਿੰਦਾ ਨਾ ਪਿਆ ਉੱਤੇ ਵੀ ਇਹਨਾਂ ਦਾ ਜਿਹੜਾ ਕਮਾਸ਼ ਹੈ, ਇਹਨਾਂ ਦਾ ਕਮਾਉਣ ਦਾ ਦਰਿਆ ਹੈ ਕਿਸ ਤਰ੍ਹਾਂ ਦਾ।
ਇਸ ਵਾਸਤੇ ਸਾਨੂੰ ਫਕੀਰ ਦਰਵੇਸ਼ ਨੇ ਦੱਸਿਆ ਸੀ ਵੀ ਸ਼ਾਮ ਵੇਲੇ ਨਾਲ ਅਸਮਾਨਾਂ ਤੋਂ ਆਫਤਾਂ ਉਤਰਦੀਆਂ ਨੇ ਗੜਿਆਂ ਦੀ ਤਰ੍ਹਾਂ। ਵਾਹ। ਤੇ ਉਹ ਫਿਰ ਕਿਤੇ ਜਾਣਾ ਹੁੰਦਾ ਹੈ, ਕਿਤੇ ਕੋਈ ਐਕਸੀਡੈਂਟ ਕਰਾ ਦਿੱਤਾ, ਕੋਈ ਇਹ ਕਰ ਦਿੱਤਾ, ਕੋਈ ਉਹ ਕਰ। ਤੋ ਗੱਲ ਇਹ ਵੀ ਡਰਨਾ ਚਾਹੀਦਾ ਹੈ। ਜੋ ਬੰਦਾ ਡਰਦਾ ਨਾ ਜੀ ਦਾਨੇ ਤੇ ਫਕੀਰ ਤੇ ਵੀ ਆਂਦਾ ਕਰੀਏ ਤੇ ਫੇਰ ਵੀ ਡਰੀਏ, ਨਾ ਕਰੀਏ ਤੇ ਫੇਰ ਵੀ ਡਰੀਏ। ਅੱਲਾਹੁ ਅਕਬਰ। ਤੇ ਕਿਤੇ ਕੀਤਾ ਹੋਰ ਨਾ ਦਾ ਸਾਡੇ ਪੇਸ਼ ਨਾ ਪੈ ਜੇ। ਹਾਂਜੀ। ਆ ਤੋਂ ਡਰਨ ਦਾ ਮੁਕਾਮ ਹੈ। ਤੇ ਜਿਹੜੇ ਵੀ ਇਸ ਤਰ੍ਹਾਂ ਕਰਦੇ ਨੇ ਨਾ, ਚੋਰੀਆਂ ਕਰਕੇ ਤੇ ਲੰਮੀਆਂ ਆਸਾਂ ਲਾ ਲੈਂਦੇ ਨੇ, ਹਾਂਜੀ, ਉਹਨਾਂ ਨੂੰ ਇਹ ਨਹੀਂ ਚੇਤਾ ਕਿ ਆਸਾਂ ਪਰਬਤ ਜਿਹੜੀਆਂ ਮੌਤ ਨਵਾਂ ਹੇਠ। ਲੋ ਜੀ ਪਿਆਰਿਓ, ਸੂਬੇਦਾਰ ਰਿਟਾਇਰਡ TP ਸਿੰਘ ਸਰਦਾਰ ਜੀ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ। ਵੇਖੋ ਕਿੰਨਾ ਮੱਤ ਭਰਿਆ, ਕਿੰਨਾ ਗਿਆਨ ਭਰਿਆ ਉਹਨਾਂ ਅਖਾਣ ਭਿਜਵਾਇਆ ਵੀ ਚੋਰੀ ਦਾ ਪੁੱਤ ਕਦੇ ਜਵਾਨ ਨਹੀਂ ਹੁੰਦਾ। ਪਿਆਰਿਓ, ਇਸੇ ਤਰ੍ਹਾਂ ਹੀ ਇੱਕ ਹੋਰ ਸਾਡੀ ਮਾਂ ਬੋਲੀ ਪੰਜਾਬੀ ਦਾ ਅਖਾਣ ਹੈ, ਇਹਦੇ ਨਾਲ ਹੀ ਉਹ ਵੀ ਲੱਗਾ ਖਾਂਦਾ। ਉਹ ਇਸ ਤਰ੍ਹਾਂ ਵੀ ਚੋਰੀ ਦਾ ਗੁੜ ਕਦੀ ਮਿੱਠਾ ਨਹੀਂ ਹੁੰਦਾ। ਤੇ ਬਾਜਵਾ ਸਾਹਿਬ ਵੀ ਇੱਕ ਅਖਾਣ ਹੋਰ ਰਲਾਇਆ ਇਸੇ ਤਰ੍ਹਾਂ ਦਾ ਹੀ, ਉਹ ਇਹ ਵੀ ਚੋਰ ਦੇ ਘਰ ਕਦੀ ਦੀਵਾ ਨਹੀਂ ਬਲਿਆ। ਪਿਆਰਿਓ ਵੇਖੋ ਨਾ, ਇੱਕ ਨੀ ਜਿਸ ਕੰਮ ਦੀ ਅਸੀਂ ਰੱਖਣ ਲੱਗੇ ਆ ਉਹ ਹੀ ਹਰਾਮ ਦਾ ਮਾਲ ਹੈ। ਨਾਜਾਇਜ਼ ਤਰੀਕਿਆਂ ਦੇ ਨਾਲ ਅਸਾਂ ਉਹ ਇਕੱਠਾ ਕੀਤਾ ਹੋਇਆ ਮਾਲ, ਉਹ ਮਾਲ ਇਕੱਠਾ ਕਰਕੇ ਅਸੀਂ ਕੋਈ ਕਾਰੋਬਾਰ ਕਰੀਏ, ਅਸੀਂ ਕੋਈ ਮਹਿਲ ਮਾੜੀ ਉਸਾਰਨ ਦੇ ਉੱਤੇ ਉਹੋ ਹੀ ਪੈਸਾ ਲਾ ਦਈਏ, ਤੇ ਪਿਆਰਿਓ ਉਹਦੇ ਵਿੱਚ ਰਹਿਣਾ ਨਸੀਬ ਨਹੀਂ ਹੋਏਗਾ। ਅਗਰ ਅਸੀਂ ਉਹ ਰਿਜ਼ਕੇ ਹਰਾਮ, ਉਹ ਮਾਲ ਜਿਹੜਾ ਅਸੀਂ ਹਰਾਮ ਔਰ ਨਜਾਇਜ਼ ਤਰੀਕਿਆਂ ਦੇ ਨਾਲ, ਗਲਤ ਵਸਾਇਲ ਦੇ ਨਾਲ ਕਮਾਇਆ ਤੇ ਇਕੱਠਾ ਕੀਤਾ, ਉਹਦੇ ਨਾਲ ਅਸੀਂ ਕੋਈ ਕਾਰੋਬਾਰ ਕਰਾਂਗੇ, ਤੇ ਮੁਨਸਫ ਵੀ ਤੇ ਮੌਜੂਦ ਹੈ ਨਾ, ਜਿਹਨੇ ਪੂਰੀ ਕਾਇਨਾਤ ਚਲਾਣੀ ਹੈ ਔਰ ਜਿਹਨੇ ਸਾਰੀ ਕਾਇਨਾਤ ਦਾ ਅਸੂਲ ਹੀ ਇਨਸਾਫ ਤੇ ਰੱਖਿਆ। ਨਹੀਂ ਉਸਾਰੀਏ ਇਨਸਾਫ ਦੇ ਉੱਤੇ। ਸਾਡਾ ਪਿਆਰਾ ਮਜ਼ਹਬ ਤੇ ਸਾਹਿਬੋ ਇੱਥੋਂ ਤੱਕ ਆਖਦਾ, ਇੱਕ ਲੁਕਮਾ ਹਰਾਮ ਦਾ ਸਾਡੇ ਅੰਦਰ ਟੁਰ ਜਾਏ ਤੇ ਸਾਡੀ ਦੁਆ ਸਾਡਾ ਸਾਈਂ ਕਬੂਲ ਨਹੀਂ ਕਰਦੇ। ਅੱਲਾਹ ਪਾਕ ਉਹਦੀ ਦੁਆ ਹੀ ਕਬੂਲ ਨਹੀਂ ਕਰਦੇ। ਇਹ ਵੱਖਰੀ ਗੱਲ ਹੈ ਕਿ ਸਾਡੇ ਹਜ਼ਾਰ ਐਬ ਜਿਹੜੇ ਨੇ ਉਹਨਾਂ ਦੇ ਉੱਤੇ ਸਤਾਰੁਲ ਅਯੂਬ ਪਰਦਾ ਪਾ ਕੇ ਰੱਖਦਾ ਹੈ। ਹੋਰੇ ਘਰ ਦੇ ਕਿਸੇ ਬੱਚਿਆਂ ਸਦਕਾ, ਹੋਰੇ ਘਰ ਦੇ ਕਿਸੇ ਬਜ਼ੁਰਗ ਸਦਕਾ, ਉਸ ਚੋਰ, ਉਸ ਰਿਸ਼ਵਤਖੋਰ, ਉਸ ਲੋਕਾਂ ਦਾ ਮਾਲ ਗਜ਼ਬ ਕਰਨ ਵਾਲੇ ਨੂੰ ਵੀ ਰੱਬ ਰਿਜ਼ਕ ਤੇ ਦੇ ਹੀ ਆਉਂਦਾ ਹੈ, ਕਿਉਂਕਿ ਅੱਲਾਹ ਪਾਕ ਜ਼ਾਲਮ ਦੀ ਬਸਾਓਕਾਤ ਰੱਸੀ ਦਰਾਜ਼ ਕਰਦੇ ਨੇ ਔਰ ਕਿਆਮਤ ਨੂੰ ਤੇ ਫਿਰ ਸਾਰੇ ਖਾਤੇ ਖੋਲ ਹੀ ਜਾਣੇ ਨੇ। ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਇਸ ਦੁਨੀਆ ਦੇ ਵਿੱਚ ਵੀ ਇਹ ਗੱਲਾਂ ਵੇਖਣ ਨੂੰ ਮਿਲਦੀਆਂ ਨੇ। ਅਕਸਰ ਐਸੇ ਲੋਕ ਜਿਨ੍ਹਾਂ ਨੇ ਨਾਜਾਇਜ਼ ਤਰੀਕਿਆਂ ਦੇ ਨਾਲ, ਚੋਰੀ ਚਕਾਰੀ ਦੇ ਮਾਲ ਦੇ ਨਾਲ ਕੋਈ ਕਾਰੋਬਾਰ ਕੀਤਾ, ਕੋਈ ਮਕਾਨ ਬਣਾਇਆ, ਕੋਈ ਸਿਲਸਿਲਾ ਖੜਾ ਕੀਤਾ, ਉਹ ਬਹੁਤ ਜਲਦ ਅਸਾਂ ਵੇਖਿਆ ਕਿ ਫਿਰ ਮਿਸਮਾਰ ਹੋ ਗਿਆ, ਪੂਰੇ ਘਰ 'ਚ ਕੋਈ ਆਫਤ ਆ ਗਈ। ਬਾਜਵਾ ਸਾਹਿਬ ਜਿਵੇਂ ਦੱਸਿਆ ਕਿ ਬੜੇ ਬੜੇ ਵੱਡੇ ਸਾਡੇ ਮੁਲਕ ਦੇ ਵਿੱਚ ਵੀ ਚੋਰ ਨੇ, ਅਸੀਂ ਕਿਸੇ ਦਾ ਨਾਂ ਨਹੀਂ ਲੈ ਸਕਦੇ, ਲੇਕਿਨ ਇੱਕ ਬੰਦੇ ਨੂੰ ਮੈਂ ਵੀ ਜਾਣਦਾ ਕਿ ਜਿਹੜਾ ਬੜੇ ਵੱਡੇ ਅਹੁਦੇ ਦੇ ਉੱਤੇ ਸਾਡੇ ਪਾਕਿਸਤਾਨ ਦੇ ਵਿੱਚ ਰਿਹਾ। ਪਿਆਰਿਓ, ਉਹਨੇ ਬਾਹਰ ਵੀ ਕਾਫੀ ਆਪਣੇ ਸਾਸੇ ਬਣਾਏ, ਬੜਾ ਪੈਸਾ ਵੀ ਕਮਾਇਆ। ਤੇ ਮੈਂ ਉਹਨਾਂ ਦੇ ਘਰ ਇੱਕ ਦੋ ਵਾਰੀ ਗਿਆ ਤੇ ਮੈਂ ਉੱਥੇ 2 ਬੱਚੀਆਂ ਐਬਨੋਰਮਲ ਵੇਖੀਆਂ, ਯਾਨੀ ਅਰਬਾਂ ਰੁਪਇਆਂ ਦੀਆਂ ਕੋਠੀਆਂ ਨੇ, ਤੇ ਧੀ ਦਾ ਧਨ ਲੋਕੀ ਦੁਆ ਮੰਗਦੇ ਨੇ, ਯਾ ਅੱਲਾ ਧੀ ਨੂੰ ਵੱਜ ਨਾ ਲੱਗੇ। ਹਾਂਜੀ, ਤੇ ਮੈਂ 2 ਬੱਚੀਆਂ ਵੇਖੀਆਂ ਪਾਗਲ ਜੀਆਂ ਉੱਥੇ ਫਿਰਨ ਡਈਆਂ, ਤੇ ਨੌਕਰ ਉਹਨਾਂ ਨੂੰ ਸਾਹਮਣੇ ਫੜਦੇ ਨੇ, ਬਾਹਰ ਨੱਸਦੀਆਂ ਨੇ, ਫਿਰ ਫੜ ਕੇ ਅੰਦਰ ਲਿਆਉਂਦੇ ਨੇ। ਅੱਲਾਹ ਪਾਕ ਤੋਂ ਡਰਨਾ ਚਾਹੀਦਾ ਪਿਆਰਿਓ। ਇਸ ਅਖਾਣ 'ਚ ਦੱਸਿਆ ਹੀ ਗਿਆ, ਸਾਨੂੰ ਸਮਝਾਇਆ ਹੀ ਗਿਆ ਕਿ ਚੋਰੀ ਦਾ ਪੁੱਤ ਕਦੇ ਜਵਾਨ ਨਹੀਂ ਹੁੰਦਾ। ਯਾਨੀ ਨਾਜਾਇਜ਼ ਤਰੀਕੇ ਦੇ ਨਾਲ ਕੋਈ ਕੰਮ ਅਸੀਂ ਕਰਾਂਗੇ, ਜਿਸ ਕੰਮ ਤੋਂ ਸਾਈਂ ਹਟ ਕੇ ਆਇਆ ਉਸ ਰਾਹ ਦੇ ਉੱਤੇ ਟੁਰਾਂਗੇ। ਕੋਈ ਐਸਾ ਨਾਪਸੰਦੀਦਾ ਕੰਮ ਜਿਹੜਾ ਸਾਹਿਬ ਨੂੰ ਪਸੰਦ ਨਹੀਂ, ਔਰ ਲੁਕਾਈ ਵੀ ਅੱਲਾਹ ਪਾਕ ਦੇ ਬੰਦੇ ਵੀ ਉਹਨੂੰ ਅੱਛਾ ਨਹੀਂ ਜਾਣਦੇ। ਪੂਰੀ ਕਾਇਨਾਤ, ਪੂਰੀ ਮਖਲੂਕਾਤ ਅੱਲਾਹ ਪਾਕ ਦਾ ਕੁੰਭਾ ਹੈ। ਕਿਸੇ ਦਾ ਹੱਕ ਖੋ ਕੇ ਬਣਾਇਆ ਹੋਇਆ ਆਪਣਾ ਮਕਾਨ ਸਾਹਿਬੋ ਸਲਾਮਤ ਨਹੀਂ ਰਹਿੰਦੇ, ਵਿਕ ਜਾਂਦੇ ਨੇ, ਉੱਤੇ ਲੱਗ ਜਾਂਦੇ ਨੇ ਬੰਦਿਆਂ ਦੇ। ਸਾਨੂੰ ਇਬਰਤ ਹਾਸਲ ਕਰਨੀ ਚਾਹੀਦੀ ਹੈ ਪਿਆਰਿਓ। ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ
ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ।